ਦੱਸੋ ਹੈ ਜੀ, ਦੱਸੋ ਇੰਨਾ ਤੁਹਾਡਾ ਭਾਰ ਅਸੀਂ ਕਿੱਦਾਂ ਲਾਵਾਂਗੇ। ਸਾਡੇ ਸਾਥ ਭੈਣ ਚੜਾਈ ਜਾਂਦੇ ਆ, ਦੱਸੋ ਹੈ ਇੱਥੇ ਜਿੱਡੀ ਟੋਕਰੇ ਚਕਾਈ ਜਾਂਦੇ, ਦੱਸੋ ਅਸੀਂ ਬਹਿ ਜਾਾਂਗੇ ਥੱਲੇ, ਇੰਨਾ ਨਾ ਭਾਰ ਚੜਾਓ। ਅਸੀਂ ਤਾਂ ਏਦਾਂ ਲੱਗਦੇ, ਅਸੀਂ ਤਾਂ ਰਾਜਿਆਂ ਦੇ ਰਾਜੇ ਆਪਣੇ ਘਰ ਚ ਆਏ। ਹਾਂਜੀ ਕਿਸਾਨਾ ਸਾਹਿਬ ਠੀਕ ਹੈ ਸ਼ਕੀਲ ਭਾਈ। ਇਹ ਮਸੇਲ ਹੈ ਜੀ ਮੇਰਾ ਮਾਰ। ਬੜੀ ਖੁਸ਼ੀ ਹੋਈ ਜੀ, ਬੜਾ ਚਾਅ ਚੜ ਗਿਆ ਤੁਹਾਡੇ ਆਉਣ ਦਾ ਸੁਣ ਕੇ, ਬੜਾ ਦਿਲ ਖੁਸ਼ ਹੋਇਆ ਜੀ। ਅੱਲਾ ਘੰਟੀ ਵੀ ਲੱਗੀ, ਘੰਟੀ ਵੀ ਲੱਗੀ ਆ, ਪਏ ਆ ਘੋੜੇ ਦਾ ਸਮਾਨ ਜੀ, ਬਾਗਾਂ ਸ਼ਾਗਾਂ। ਕਮਾਲ ਆ ਯਾਰ, ਕਿੱਡਾ ਪਿਆਰਾ। ਬਹੁਤ ਸ਼ੁਕਰੀਆ ਜੀ ਤੁਹਾਡਾ। ਧੰਨਵਾਦ ਸਾਡੇ ਤੁਸੀਂ ਤਸ਼ਰੀਫ ਲਿਆਏ ਜਨਾਬ ਸਾਡੇ। ਸ਼ੁਕਰੀਆ ਤੁਹਾਡਾ ਜੀ। ਮੈਨੂੰ ਕਹਿੰਦਾ ਡੈਡ ਨੂੰ ਪੁੱਛਣਾ ਪੈਣਾ, ਤੇ ਫਿਰ ਮੈਂ ਕਿਹਾ ਵੀ ਉਹ ਤਾਂ ਫਿਰ ਪੁੱਛਣਾ ਪੈਣਾ ਸਲਾਹ ਨੂੰ ਜਿੱਦਾਂ। ਅਸਲਾਮ ਵਾਲੇਕਮ ਜੀ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਮੈਂ ਅੱਜ ਸਰਦਾਰਾਂ ਨੂੰ ਲੈ ਕੇ ਪਹੁੰਚਿਆ ਜੀ ਫੈਸਲਾਬਾਦ। ਨੂਰ ਵਾਲੇ ਸਰਕਾਰ ਡੇਰਾ ਪਾਕ ਹੈ ਜੀ ਇੱਥੇ। ਇਹ ਬੜਾ ਇੱਕ ਮੁਖਤਲਿਫ ਕਿਸਮ ਦਾ ਡੇਰਾ ਆ, ਜਿੱਥੇ ਕੋਈ ਇਹ ਨਹੀਂ ਹੈਗਾ ਕਿ ਗੱਦੀ ਨਸ਼ੀਨ ਜਿਹੜਾ ਉਹਨਾਂ ਦਾ ਬੇਟਾ ਹੀ ਬਣਨਾ ਆ। ਇੱਥੇ ਜਿਹੜਾ ਕਾਬਲ ਆ ਗੱਦੀ ਉਹਨੂੰ ਮਿਲਦੀ ਆ, ਮਤਲਬ ਉਹ ਕੋਈ ਵੀ ਹੋ ਸਕਦਾ ਹੈ, ਤੁਹਾਡੇ ਜਿਹੜੇ ਮੰਨਣ ਵਾਲੇ ਉਹਨਾਂ 'ਚੋਂ ਵੀ ਹੋ ਸਕਦਾ ਆ, ਜਾਂ ਕੋਈ ਵੀ ਇੱਕ ਖਾਸ ਇਹ ਨਹੀਂ ਹੈਗਾ ਕਿ ਜਿਹੜਾ ਪਹਿਲੇ ਮੌਜੂਦ ਆ ਉਹਦੀ ਨਸਲ 'ਚੋਂ ਹੀ ਕੋਈ ਇੱਥੇ ਬੈਠੇਗਾ। ਇਸ ਕਰਕੇ ਨਾ ਪੂਰੇ ਪਾਕਿਸਤਾਨ 'ਚ ਮੈਂ ਸਮਝਦਾ ਇੱਕ ਵੱਖਰਾ ਮਕਾਮ ਆ। ਇੱਥੇ ਕੋਈ ਗੱਲਿਆਂ ਵਾਲੇ ਸਿਸਟਮ ਨਹੀਂ ਹੈਗੇ, ਇੱਥੇ ਕੋਈ ਮਤਲਬ ਉਹ ਜਿਹੜੇ ਆਮ ਚੀਜ਼ਾਂ ਦਰਬਾਰਾਂ ਤੇ ਨਜ਼ਰ ਆਉਂਦੀਆਂ ਉਹ ਚੀਜ਼ਾਂ ਨਹੀਂ ਹੈਗੀਆਂ। ਸਰਦਾਰ ਸਾਹਿਬ ਇੱਥੇ ਸਾਡੇ ਨਾਲ ਪਹੁੰਚੇ ਜੀ, ਮੇਰੇ ਸ਼ਕੀਲ ਮੇਰਾ ਕਜ਼ਨ, ਇਹਨਾਂ ਨੂੰ ਹੁਣ ਉੱਥੇ ਦੀ ਸੈਰ ਕਰਾਏਗਾ, ਤੁਹਾਡੇ ਨਾਲ ਨਾਲ ਚੱਲ ਕੇ ਅਸੀਂ ਦੇਖਦੇ ਹਾਂ ਕਿ ਇੱਥੇ ਕੀ ਕੀ ਚੀਜ਼ਾਂ ਦੇਖਣ ਦੀ। ਇਹ ਕਮਰੇ ਸਾਰੇ ਜਿਹੜੇ ਮਹਿਮਾਨਾਂ ਲਈ ਗੈਸਟ ਰੂਮ ਹੈ। ਇੱਥੇ ਜਿਹੜੇ ਵੀ ਮਹਿਮਾਨ ਆਉਂਦੇ ਆ ਉਹ ਇੱਥੇ ਸਟੇ ਕਰਦੇ ਆ ਵਿਦਆਊਟ ਐਨੀ ਕਾਸਟ। ਖਾਣਾ ਵੀ ਮਿਲਦਾ, ਲੰਗਰ ਸ਼ੰਗਰ, ਹਰ ਚੀਜ਼ ਜਿਹੜੀ ਉਹਨਾਂ ਨੂੰ ਇੱਥੇ ਬਿਲਕੁਲ ਨਾ ਫ੍ਰੀ ਮਿਲਦੀ ਹੈ। ਇਸ ਤਰ੍ਹਾਂ ਜੀ ਉੱਪਰ ਵੀ ਕਮਰੇ ਸਾਰੇ ਇਸ ਤਰ੍ਹਾਂ ਹੀ। ਹਾਂ, ਉਹ ਕਬੂਤਰ ਸ਼ਬੂਤਰ ਲੱਗੇ, ਬੜਾ ਕੁਛ ਹੈ ਇੱਥੇ ਦੇਖਣ ਵਾਲੀਆਂ ਚੀਜ਼ਾਂ, ਬਹੁਤ ਵਧੀਆ ਹੈ, ਦਿਖਾਣੇ ਤੁਹਾਨੂੰ। ਹੀਲ ਬਾਈ ਘੋੜੀ ਹੁੰਦੀ ਸੀ ਉਹ ਕਿੱਥੇ ਆ? ਉਹ ਨੁਕਰੀ ਟਾਂਗਾ ਵੀ ਤੁਹਾਨੂੰ ਦਿਖਾਣੇ ਆ, ਪੁਰਾਣੀ ਸਕਾਫਤ। ਕਿਸੇ ਵਕਤ ਵਿੱਚ ਇਹ ਬੜਾ ਇੱਕ ਨਵਾਬੀ ਕੰਮ ਹੁੰਦਾ ਸੀ ਜੀ ਟਾਂਗੇ ਦਾ। ਇਹ ਲੰਗਰ ਖਾਨਾ ਜੀ ਇੱਥੇ। ਇਹ ਪੰਪ ਘੜੀ ਕੁ ਬੰਦ ਕਰ ਦਿਓ। ਪਿਆਰ ਦੋ ਪਿਆਰ ਪਿਆਰ ਦੋ। ਨਹੀਂ ਇਹ ਅੱਗੇ ਨਹੀਂ ਸੀ ਆਏ, ਪਹਿਲੀ ਵਾਰੀ ਆਏ ਆ। ਇਹ ਲੰਗਰ ਖਾਨਾ ਜਿੱਥੇ ਜੀ ਰੋਜ਼ ਡੇਲੀ ਲੰਗਰ ਬਣਦਾ ਆ। ਇਹ ਕੀ ਬਣਾ ਰਹੇ ਆ? ਮੱਖਣ ਬਣਾ ਰਹੇ, ਦਿਖਾ ਹਾਂ ਚੱਕ ਕੇ ਮਾੜੇ। ਇਹ ਮੱਖਣ ਬਣ ਰਿਹਾ ਜੀ, ਘਰ ਦੀਆਂ ਗਾਵਾਂ ਰੱਖੀਆਂ, ਲੱਸੀ ਮੱਖਣ ਇੱਥੇ ਹਰ ਚੀਜ਼ ਮਿਲਦੀ ਆ। ਇਹ ਚੱਕੀ ਬਣਾਈ ਹੋਈ ਆ। ਹੁਣ ਸ਼ਾਮ ਦੀ ਇਫਤਾਰੀ ਆਲੂ ਉਬਲੇ ਹੋਏ ਆ, ਹਾਂਜੀ। ਇਹਨਾਂ ਦਾ ਕੀ ਬਣਾਉਣਾ? ਟਿੱਕੀਆਂ ਬਣਨੀਆਂ ਜੀ। ਟਿੱਕੀਆਂ ਪਕੌੜੇ। ਇਹ ਤਾਂ ਦਾਲ ਪੀਣ ਕਾਸਤੇ ਹੋਏ, ਹਾਂਜੀ ਹਾਂਜੀ ਜੋ ਦਰੜੇ ਹੀ ਕਰਦੇ ਆ। ਹਾਂਜੀ ਹਾਂਜੀ। ਇਹਨੂੰ ਆਓ ਆਮ ਉਹਦਾ ਪਸ਼ੂਆਂ ਨੂੰ ਤੇ ਮਾਤਾ ਜੀ ਲਸਣ ਕੱਟ ਰਹੇ ਆ ਜੀ, ਤੇ ਅਦਰਕ ਦਾ ਢੇਰ ਲੱਗਾ। ਵਾਹ, ਮਸ਼ੀਨ ਫੇਰ ਚਲਾਤੀ ਆ ਮਧਾਣੀ। ਇਹ ਮੱਖਣ ਬਣੂਗਾ ਜੀ? ਹਾਂਜੀ ਮੱਖਣ ਭਾਈ ਮੱਖਣ ਹੁਣ ਉਹ ਮਧਾਣੀ ਦੇ ਨਹੀਂ ਨਾ ਹੀ ਪੂਰਾ ਹੁੰਦਾ। ਨਹੀਂ, ਮਧਾਣੀ ਨੇ ਕੀ ਕਰਨਾ ਆ? ਮੱਖਣ ਜ਼ਿਆਦਾ ਆ ਤੁਹਾਡਾ, ਉਹ ਜਿਹੜਾ ਮਲਾਈ ਵਗੈਰਾ ਹਾਂਜੀ। ਉਹਦੇ ਨਾਲ ਥੋੜੋ ਸੂਤ ਆਣਾ। ਹੁਣ ਵੀ ਇਹਨਾਂ ਨੇ ਪਹਿਲੇ ਪੂਰੀ ਫੈਮਿਲੀ ਆ ਜੀ, ਹਾਂ, ਤੇ ਉਹ ਜਿਹੜੀ ਬਾਜੀ ਤੁਹਾਨੂੰ ਉੱਥੇ ਅੰਦਰ ਮਿਲੇ ਸੀ ਉਹ ਵੀ ਇਹਨਾਂ ਨੇ ਹੁਣ ਪਹਿਲੇ ਸੈਰੀ ਕਰਾਈ ਆ ਮਹਿਮਾਨਾਂ ਨੂੰ,
ਤੇ ਹੁਣ ਅੱਗੇ ਅਫਤਾਰੀ ਵਾਲਾ ਇਹਨਾਂ ਨੇ ਤਿਆਰੀ ਸ਼ੁਰੂ ਕਰ ਦੇਣੀ ਇਹ ਸ਼ਕੀਲ ਭਾਈ ਸੇਵਾ ਕਰ ਰਿਹਾ ਜਾਂ ਆਪਣੇ ਸੇਵਾ ਇਹ ਆ ਉਹ ਮੁਹੱਬਤ ਮਤਲਬ ਨਾਲ ਰੱਖੇ ਜਿਸ ਤਰ੍ਹਾਂ ਤਨਖਾਹ ਤੇ ਹੁੰਦੇ ਆ? ਨਹੀਂ ਨਹੀਂ ਮੁਹੱਬਤ ਨਾਲ ਹੀ ਆ ਜੀ, ਮੁਹੱਬਤ ਨਾਲ ਹੀ ਆ। ਖਿਦਮਤ ਕਰਦੀ ਸੀ ਇਹਨਾਂ ਦੀ। ਆ ਚਲੋ ਉਹ ਤਾਂ ਢਿੱਡ ਲੱਗਾ ਹਰ ਬੰਦੇ ਨੂੰ। ਲਓ ਜੀ ਟਾਂਗਾ ਉਹ ਬਿਸਮਿਲ੍ਲਾਹ ਕਿ ਡਿੱਗ ਤਾਂ ਨਹੀਂ ਗਈ? ਇੱਧਰ ਦੀ ਸਰਕਾਰ ਸੀ ਅੱਛਾ ਅੱਛਾ। ਹਾਂਜੀ 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 ਬਿਸਮਿਲ੍ਲਾਹ ਜੀ। ਇਹ ਜੀ ਬੜੇ ਸ਼ੌਕ ਨਾਲ ਜੀ ਬਣਵਾਇਆ। ਇਹ ਬਣਵਾਇਆ ਨਵਾਂ ਸ਼ਕੀਲ? ਹਾਂਜੀ ਹਾਂਜੀ ਆਹ ਘੰਟੀ ਲੱਗੀ ਹੋਈ 10 ਲੱਖ ਰੁਪਏ ਦਾ ਬਣਵਾਇਆ 10 ਲੱਖ ਰੁਪਏ ਦਾ। ਪਿੰਡੀਆਂ ਬੜੇ ਸ਼ੌਕ ਨਾਲ ਬਣਵਾਇਆ। ਇਹ ਕੀ ਲਿਖਿਆ? ਜ਼ਾਹਦ ਰਫੀਕ ਹਾਂਜੀ, ਟਾਂਗਾ ਇਹ ਮਾਰਕੀਟ ਬੰਦਾ ਜੀ, ਰਾਵਲਪਿੰਡੀ। ਇਹਨੇ ਸਾਰੇ ਬਣਾਏ ਮਲਕ ਰਿਆਜ਼ ਦੇ ਆਪਣੇ ਜ਼ਰਦਾਰੀ ਦੇ ਟਾਂਗੇ, ਬੜਾ ਮਸ਼ਹੂਰ ਬੰਦਾ ਜੀ ਪਿੰਡੀ ਚ। ਉਹ ਲਿਖਿਆ ਉੱਪਰ ਟਾਂਗੇ ਵਾਲਾ ਖੈਰ ਮੰਗਦਾ। ਟਾਂਗੇ ਵਾਲਾ ਖੈਰ ਮੰਗਦਾ ਹਲੇ ਵੀ ਮੰਗਦਾ ਹੈ? ਹਾਂਜੀ ਹਾਂਜੀ ਹਰ ਵੇਲੇ ਆ ਪਾਇਦਾਨ ਆ ਘੰਟੀ ਆ ਦੋ ਆ ਲਾਈਟਾਂ ਲੱਗੀਆਂ ਆ? ਹਾਂਜੀ ਲਾਈਟਾਂ ਵੀ ਲੱਗੀਆਂ ਵਾਹ ਕਮਾਲ ਹੈ। ਲੱਗੀਆਂ ਜੀ ਤੇ ਘੰਟੀ ਵੀ ਲੱਗੀ। ਘੰਟੀ ਵੀ ਲੱਗੀ ਆ ਪਏ ਆ ਘੋੜੇ ਦਾ ਸਮਾਨ ਜੀ ਬਾਗਾਂ ਸ਼ਾਗਾਂ। ਕਮਾਲ ਆ ਯਾਰ ਕਿੱਡਾ ਪਿਆਰਾ। ਤਾਂ ਬਲਕਿ ਇਫਤਿਤਾਹ ਵੀ ਉਦੋਂ ਬਲਬੀਰ ਭਾਈ ਹੁਣੀ ਆਏ ਸੀ ਤੇ ਉਹੀ ਬੈਠ ਕੇ ਇੱਥੇ ਚਾਹ ਸ਼ਾਹ ਪੀਤੀ। ਉਹ ਫੈਮਿਲੀ ਨਾਲ ਹੀ ਆਏ ਸੀ ਬਲਬੀਰ ਭਾਈ। ਇੱਥੇ ਬਹਿਣ ਨੂੰ ਜਗ੍ਹਾ ਬਣਾਈ ਆ ਹੈ। ਰਾਤ ਨੂੰ ਲੱਟਾ ਛੱਟਾ ਚਲਾ ਕੇ ਨਾ ਜਿੱਥੇ ਸੋਹਣਾ ਲੱਗ ਤੇ ਇਸ ਤਰ੍ਹਾਂ ਹੀ ਹਾਲ ਹੈ ਜੀ, ਬੜਾ ਖੁੱਲਾ ਹੀ। ਆਹ ਅਸੀਂ ਸਟੂਡੀਓ ਬਣਾ ਰਹੇ ਹਾਂ, ਪੋਡਕਾਸਟ ਸਟੂਡੀਓ। ਠੀਕ ਹੈ ਜੀ। ਅੱਛਾ ਇੱਧਰ ਅਸੀਂ ਰਫ ਯੂਜ਼ ਕਰ ਰਹੇ ਹਾਂ ਹਾਂ। ਜੀ। ਇਹਨੂੰ ਪੋਡਕਾਸਟ ਸਟੂਡੀਓ ਬਣਾ ਰਹੇ ਸਪੈਸ਼ਲ ਉਹਦੇ ਲਈ ਬਿਲਡਿੰਗ ਛੋਟੀ ਬਣਾਈ ਹੈ ਤਾਂ ਕਿ ਆਏ ਕਿ ਜ਼ਬਾਨ ਨੂੰ ਵੀ ਆਪਣੀ ਚਲੋਗੇ ਕੀ ਬੰਦਾ ਕਰਦਾ ਬੈਠ ਕੇ ਕਾਰਨ ਫਿਲਹਾਲ ਤਾਂ ਉੱਥੇ ਉੱਥੇ ਬੱਚੀ ਇੱਕ ਰੱਖੀ ਹੋਈ ਆ। ਫਿਰ ਆਹ ਬੱਚੀ ਵੀ ਪਈ ਹੈ। ਸੀਗੀ ਇਹ ਬੱਚੀ ਕਿਹੜੀ ਨਸਲ ਹੈ ਇਹ ਵੀ ਆਹੀ ਸਿੰਘ ਇਹਦੇ ਵੀ ਵਿਚਾਰੀ ਦੇ ਖਤਮ ਕਰਤੇ। ਹਾਂਜੀ ਹਾਂਜੀ ਸਿੰਘ ਫਿਰ ਉਹ ਇਹਦੀ ਖੂਬਸੂਰਤੀ ਨਹੀਂ ਬਣਦੀ ਇਸ ਤੋਂ ਇਹਨੂੰ ਬਾਹਰ ਟਾ ਕਰਕੇ ਨਹੀਂ ਬਾਹਰ ਕੱਢੀ। ਹਾਂ ਗਾਈਆਂ ਉਧਰ ਆ, ਬੱਚੀਆਂ ਇੱਧਰ ਰੱਖ ਲੈਂਦੀਆਂ, ਜਰਾ ਦੁੱਧ ਪਿਲਾ ਲਈਦਾ ਇਹਨੂੰ ਸੇਵਾ ਵਗੈਰਾ। ਇੱਥੇ ਅਨਾਜ ਵਗੈਰਾ ਜਿਹੜਾ ਕੁਛ ਸਾਰਾ ਖਿਦਮਤ ਦਾ ਸਮਾਨ ਇਸੇ ਤਰ੍ਹਾਂ ਨਾਲ ਆ ਵੀ ਕਮਰੇ ਚ ਬਣਾਉਂਦੇ ਹੋਈ ਹੈ। ਇੱਥੇ ਡਿਸਪੈਂਸਰੀ ਆਪਣਾ ਕੈਂਪ ਵਗੈਰਾ ਲੱਗਦਾ, ਡਾਕਟਰ ਬੈਠਦੇ ਨੇ। ਹੁਣ ਉਹਨੇ ਗਏ ਨੇ ਛੁੱਟੀ ਕਰਕੇ। ਆ ਘੋੜੀ ਆ ਜੀ, ਆਹ ਘੋੜੀ ਆ। ਇੱਥੇ ਬੈਠ ਕੇ ਲੰਗਰ ਛਕਦੇ ਜੀ ਮਹਿਮਾਨ ਆਏ ਨੇ। ਬਾਹਰ ਵੀ ਦਫ਼ਤਰਾਂ ਵਿੱਚ ਲੱਗਦਾ। ਪਿਓਰ ਵਾਈਟ ਆ ਜੀ। ਨੌਕਰੀ ਘੋੜੀ ਕਹਿੰਦੇ ਸ਼ਕੀਲੇ ਨੂੰ। ਉਦੋਂ ਤਾਂ ਹਲੇ ਬਿਲਕੁਲ ਬੱਚੀ ਜਿਹੀ ਸੀ ਜਦੋਂ ਆਪਾਂ ਪਹਿਲੇ ਵੇਖੀ ਸੀ ਨਾ। ਹਾਂ ਕੀ ਬਾਤ। ਓਹੋ ਮਨ 8ਵਾਂ ਮਹੀਨਾ ਲੱਗ ਗਿਆ ਜੀ। ਬਸ਼ੇਰੀ ਵਿਸ਼ੇਰਾ ਇਹ ਬਸ਼ੇਰੀ ਹੈ ਪਿੱਛੇ। ਬਾਈਕ ਨੂੰ ਫਿਰ ਉਹ ਬਸ਼ੇਰਾ ਸੀ ਉਹ ਪਹਿਲੇ। ਅੱਛਾ ਉਹ ਉਧਰ ਖੜੇ ਜਾਨਵਰ ਅੱਛਾ ਅੱਛਾ ਉਹਨੂੰ ਸਾਈਡ ਬਣਾਉਣ ਲੱਗੇ ਦੁਬਾਰਾ। ਓਕੇ। ਇਹ ਵੀ ਇੱਕ ਕਿਸਮ ਦਾ ਕਿਚਨ ਹੀ ਹੈ। ਇਹ ਵੀ ਕਿਚਨ ਹੀ ਹੈ। ਕਿਚਨ ਹੀ ਹੈ ਵੀ। ਤੇ ਉਹ ਫਿਰ ਫਰਿੱਜ ਜਿੱਥੇ ਵੀ ਹੈ ਉੱਥੇ ਵੀ ਹੈ, ਉੱਥੇ ਵੀ ਹੈ। ਦੁੱਧ ਪਿਆ ਸਾਰਾ। ਤੇ ਜਿਸ ਤਰ੍ਹਾਂ ਇਹ ਮਹਿਮਾਨਾਂ ਦਾ ਆਇਆ ਗਿਆ ਉਸ ਤਰ੍ਹਾਂ ਉਹ ਫਿਰ ਸਾਡੇ ਆਪ ਸਾਹਿਬ ਨੇ ਮਸ਼ਹੂਰ ਤੇ ਡਿਊਟੀ ਕਰਦੇ ਨੇ। ਇਹ ਤਿੰਨ ਦੋਸਤ ਨੇ, ਇਹ ਫਿਰ ਵੱਖਰੇ ਨਾਲ ਡਿਊਟੀ ਕਰਦੇ ਨੇ। ਠੀਕ ਹੈ ਜੀ। ਇਹ ਸਾਰੇ ਮੁਜ਼ਾਕਰਾਂ ਦਾ ਬਹੁਤ ਖਿਦਮਤ ਸੇਵਾ ਕਰਨੀ। ਜੀ ਜੀ ਹੋਈ ਤੇ ਹੁਣ ਭੁੱਖਾ ਹੋਵੇ ਖਾਣਾ ਯਾਰੋ। ਹਾਂਜੀ ਇਸ ਤਰ੍ਹਾਂ ਹੀ ਇਹ ਮਹਿਮਾਨ ਖਾਨਾ ਜੀ ਸਾਰਾ। ਇੱਥੇ ਵੀ ਜਿੰਨੇ ਵੀ ਗੈਸਟ ਆਉਂਦੇ ਆ ਉੱਥੇ ਸਟੇ ਕਰਦੇ ਆ। ਬਿਸਤਰੇ ਥੱਲੇ ਲਾਉਂਦੇ ਆ। ਬੈੱਡ ਸ਼ੈਡ ਨਹੀਂ ਹੈਗੇ ਨਾ, ਥੱਲੇ ਲਾਉਂਦੇ ਬਿਸਤਰੇ ਨਾ। ਬੈਡ ਉਧਰਲੇ ਕਮਰੇ ਚ ਰੱਖਾਂ। ਅੱਛਾ ਉਧਰਲੇ ਕਮਰੇ 'ਚ ਬੈੱਡ ਠੀਕ ਹੋ ਗਿਆ। ਬੜੀ ਵੱਡੀ ਸਹੂਲਤ ਆ ਯਾਰ ਇਹ ਵੀ। ਲਾਇਬ੍ਰੇਰੀ ਲਾਇਬ੍ਰੇਰੀ ਇਹ ਕਿਤਾਬਾਂ ਦਾ ਮਤਲਬ। ਕਿਤਾਬਾਂ ਉਹ ਹਾਰਮੋਨੀਅਮ ਪਿਆ। ਹਾਂਜੀ ਇਹ ਮੁੰਡੇ ਸ਼ੌਕ ਸ਼ੁਰੂ ਕਰ ਲੈਂਦੇ ਜੀ ਤੇ ਅੱਛਾ ਅੱਛਾ। ਬੱਚੇ ਕਰ ਲੈਂਦੇ। ਕਿਤਾਬਾਂ ਦੀ ਵਸੀ ਰੇਂਜ ਆ। ਹਾਂਜੀ ਬਹੁਤ ਕਿਤਾਬ ਬਹੁਤ ਹੈ ਅੰਦਰ। ਕੋਈ ਅਲਮਾਰੀਆਂ ਬਣਾਉਣ ਲੱਗੇ ਪਰ ਅੱਛਾ ਅੱਛਾ। ਆਹ ਕਮਰਾ ਸੀ ਵੀ ਉਹ ਬਲਬੀਰ ਭਾਈ ਹੁਣਾਂ ਵਾਸਤੇ ਬਣਾਇਆ ਸੀ। ਅੱਛਾ ਜੀ। ਉਹ ਬਜ਼ੁਰਗਾਂ ਦੀ ਵਾਰ ਤੇ ਅੱਛਾ
ਅੱਛਾ ਇਹ ਕਮਰਾ ਹਾਂਜੀ ਨਾਲ ਕਮਰੇ ਨਾਲ ਇਹ ਸ਼ੀਸ਼ੇ ਦੇ ਵਿੱਚ ਬਣਾਇਆ ਸੀ ਸਾਰਾ ਅੱਛਾ ਤੇ ਓਪਨ ਏਰੀਆ ਨਾਲ ਟੱਚ ਦਿੱਤਾ ਸੀ ਨਾਲ ਹਾਂ ਤਾਂ ਕਿ ਕੋਈ ਫੈਮਿਲੀ ਰਹਿਣ ਵਾਸਤੇ ਆਉਣ ਜਾਣ ਵਾਸਤੇ ਨਾ ਜੀ ਸਹੀ ਇਸ ਤਰ੍ਹਾਂ ਬੜੇ ਸ਼ੌਕ ਨਾਲ ਬਣਵਾਇਆ ਸੀ ਮੰਮਾ ਨੇ ਲਾ ਸ਼ੁਕਰ ਆ ਵੀ ਹੁਣ ਕੋਈ ਨਾ ਕੋਈ ਫੈਮਿਲੀ ਆਉਂਦੀਆਂ ਰਹਿੰਦੀਆਂ ਬੈਠਦੀਆਂ ਇੱਥੋਂ ਵਿਊ ਜ਼ਰਾ ਡੇਰੇ ਦਾ ਵੀ ਅੱਛਾ ਬਣ ਜਾਂਦਾ ਤੇ ਜ਼ਰਾ ਉੱਦਾਂ ਵੀ ਜ਼ਰਾ ਸੈਪਰੇਟ ਹੋ ਜਾਂਦਾ ਬਹੁਤ ਸੋਹਣਾ ਵਿਊ ਬਹੁਤ ਸੋਹਣਾ ਵਿਊ ਆ ਰਾਤ ਗੁਜ਼ਾਰੇ ਮਹਿਮਾਨ ਰਹਿਣ ਵਾਸਤੇ ਇਹ ਉਹ ਜੀ ਜਗ੍ਹਾ ਹੈ ਜੀ ਜਿੱਥੇ ਆ ਕੇ ਦਿਲ ਨੂੰ ਸਕੂਨ ਮਿਲਦਾ ਆ ਬੰਦਾ ਵੈਸੇ ਦੁਨੀਆਦਾਰੀ ਤੋਂ ਥੋੜੇ ਟਾਈਮ ਲਈ ਕੱਟ ਆਫ ਹੋ ਜਾਂਦਾ ਆ ਤੇ ਮੈਂ ਸਮਝਦਾ ਕਿ ਹਰ ਉਸ ਬੰਦੇ ਨੂੰ ਜਿਹੜਾ ਦਿਲ ਦਾ ਸਕੂਨ ਲੈਣਾ ਚਾਹੁੰਦਾ ਉਹਨੂੰ ਇਹੋ ਜਿਹੀ ਜਗ੍ਹਾ ਤੇ ਆ ਕੇ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਕੁਛ ਦਰਬਾਰ ਦਾ ਨਾਮ ਤੇ ਹੈ ਨੂਰ ਵਾਲੇ ਦਾ ਮਤਲਬ ਡੇਰਾ ਪਾਕ ਇਸ ਤਰ੍ਹਾਂ ਕਿਹਾ ਜਾਂਦਾ ਜੀ ਲੇਕਿਨ ਉਹ ਦਰਬਾਰਾਂ ਵਾਲਾ ਕਨਸੈਪਟ ਨਹੀਂ ਹੈਗਾ ਜਿਸ ਤਰ੍ਹਾਂ ਆਮ ਲੋਕਾਂ ਦੇ ਜ਼ਿਹਨ 'ਚ ਹੈ ਇਹ ਬਹੁਤ ਇੱਕ ਸਕੂਨ ਵਾਲੀ ਜਗ੍ਹਾ ਔਰ ਸਰਵਿਸ ਮੈਂ ਕਹਿੰਦਾ ਹਿਊਮੈਨਿਟੀ ਨੂੰ ਦੇ ਰਹੇ ਆ ਇਨਸਾਨੀਅਤ ਦੀ ਖਿਦਮਤ ਕਰ ਰਹੇ ਆ ਜਿੱਥੇ ਇਹ ਕੈਂਪ ਵੀ ਲਗਾਉਂਦੇ ਆ ਅੱਖਾਂ ਦਾ ਜਿੱਥੇ ਇਹ ਆਪਣਾ ਰੋਜ਼ ਇਹਨਾਂ ਦੇ ਡੇਲੀ ਡਿਸਪੈਂਸਰੀ ਤੇ ਡਾਕਟਰ ਵੀ ਬੰਦਾ ਜਿਹੜਾ ਫ੍ਰੀ ਦਵਾਈ ਦਿੰਦਾ ਔਰ ਇਸ ਦੇ ਨਾਲ ਨਾਲ ਐਵਰੀ ਟਾਈਮ ਹਰ ਟਾਈਮ ਲੰਗਰ ਜਿਹੜਾ ਨਾ ਉਹ ਇੱਥੇ ਮਿਲਦਾ ਚਾਹ ਦੇ ਟਾਈਮ ਚਾਹ ਰੋਟੀ ਦੇ ਟਾਈਮ ਰੋਟੀ ਬਾਕੀ ਚੀਜ਼ਾਂ ਵੀ ਜਿਹੜੀਆਂ ਜ਼ਰੂਰੀਆਤੀ ਜ਼ਿੰਦਗੀ ਦੀਆਂ ਉਹ ਪੂਰੀਆਂ ਕਰਦੇ ਆ ਇਹ ਔਰ ਇਹ ਫਿਰ ਮੈਂ ਇਹੀ ਗੱਲ ਕਹਾਂਗਾ ਕਿ ਉਹ ਰਵਾਇਤੀ ਕਿਸਮ ਦੇ ਜਿਹੜੇ ਦਰਬਾਰ ਉਹਨਾਂ ਦੇ ਵਿੱਚ ਹੀ ਸ਼ਾਮਲ ਨਹੀਂ ਹੈਗਾ ਇਸੇ ਕਰਕੇ ਮੈਂ ਇੱਥੇ ਇਹਨਾਂ ਨੂੰ ਸਰਦਾਰਾਂ ਨੂੰ ਲੈ ਕੇ ਆਇਆ ਸੀ ਕਿਉਂਕਿ ਇਹ ਇੱਕ ਚੀਜ਼ ਦੇਖਣ ਵਾਲੀ ਹੈ ਔਰ ਉੱਥੇ ਬਹੁਤ ਸਾਰੀਆਂ ਚੀਜ਼ਾਂ ਬੰਦੇ ਨੂੰ ਸਕੂਨ ਦੇਣ ਵਾਲੀਆਂ ਮੌਜੂਦ ਨੇ ਇੱਥੇ ਸਵੇਰ ਨਮਾਜ਼ ਫਜਰ ਤੋਂ ਬਾਅਦ ਅਲਹਮਦੁਲਿਲਾ ਯਾਨੀ ਦਸਤਰਖਾਨ ਲੱਗ ਜਾਂਦੇ ਆ ਸਵੇਰ ਨਾਸ਼ਤੇ ਦਾ ਪ੍ਰੋਗਰਾਮ ਹੁੰਦਾ ਉਸ ਤੋਂ ਬਾਅਦ ਖਾਣੇ ਦਾ ਪ੍ਰੋਪਰ ਸ਼ੁਰੂ ਹੋ ਜਾਂਦੀ ਤਿਆਰੀ ਖਾਣੇ ਦਾ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਬਾਹਰ ਵੀ ਦਸਤਰਖਾਨ ਲੱਗਦਾ ਜਿਹੜਾ ਕੋਈ ਬੰਦਾ ਅਜਨਬੀਅਤ ਮਹਿਸੂਸ ਕਰਦਾ ਮਨੂਸ ਨਹੀਂ ਹੈਗਾ ਉਹ ਬਾਹਰ ਵੀ ਆਪਣਾ ਖਾਣਾ ਖਾ ਕੇ ਬਾਹਰੋਂ ਬਾਹਰ ਵੀ ਜਾ ਸਕਦਾ ਤੇ ਜਿਹੜਾ ਕੋਈ ਅੰਦਰ ਆ ਜਾਂਦਾ ਉਹਦੇ ਵਾਸਤੇ ਟੇਬਲ ਕੁਰਸੀਆਂ ਵਗੈਰਾ ਅੰਦਰ ਵੀ ਲੱਗੀਆਂ ਹੋਈਆਂ ਤੇ ਬਾਕੀ ਅਲਹਮਦੁਲਿਲਾ ਚਾਹ ਵਾਲੇ ਨੂੰ ਚਾਹ ਦੁੱਧ ਵਾਲੇ ਨੂੰ ਦੁੱਧ ਜਿਹੜਾ ਕੋਈ ਜਿਸ ਤਰ੍ਹਾਂ ਦੀ ਚੀਜ਼ ਪਸੰਦ ਕਰਦਾ ਉਹ ਕਹਿ ਕੇ ਵੀ ਕਹਿ ਸਕਦਾ ਵੀ ਮੇਰੀ ਤਬੀਅਤ ਨਹੀਂ ਠੀਕ ਜਾਂ ਮੈਨੂੰ ਆਹ ਚੀਜ਼ ਚਾਹੀਦੀ ਹੈ ਉਹ ਵੀ ਅਲਹਮਦੁਲਿਲਾ ਮਿਲ ਜਾਂਦੀ ਹੈ ਖਾਣ ਪੀਣ ਤੋਂ ਲੈ ਕੇ ਦਵਾਈ ਤੱਕ ਹਰ ਚੀਜ਼ ਦਵਾਈ ਮੈਡੀਸਨ ਉਸ ਤੋਂ ਇਲਾਵਾ ਬਿਸਤਰ ਵਗੈਰਾ ਕੋਈ ਰਾਤ ਰਹਿਣਾ ਚਾਹਵੇ ਕੋਈ ਮਹਿਮਾਨ ਆਇਆ ਗਿਆ ਅਲਹਮਦੁਲਿਲਾ ਉਸ ਤੋਂ ਇਲਾਵਾ ਸਭ ਤੋਂ ਬੜਾ ਜਿਹੜੀ ਖੂਬਸੂਰਤੀ ਗੱਲ ਆ ਕਿ ਕਿਸੇ ਦੀ ਦਿਲਜੋਈ ਵਾਸਤੇ ਬਜ਼ੁਰਗ ਖੁਦ ਬੈਠੇ ਹਰ ਵਕਤ ਵੀ ਕੋਈ ਪਿਆਰ ਮੁਹੱਬਤ ਨਾਲ ਹਰ ਬੰਦੇ ਦੀ ਜਿਸ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਲੈ ਕੇ ਆਉਂਦਾ ਉਹ ਅਲਹਮਦੁਲਿਲਾ ਤਸ਼ਫੀ ਹੁੰਦੀ ਇੱਥੇ ਖੈਰੋ ਬਰਕਤ ਆ ਅਲਹਮਦੁਲਿਲਾ ਇਹ ਦੁਆ ਦਿੰਦੇ ਆ ਜੀ ਤਵੀਜ਼ ਧਾਗਾ ਨਹੀਂ ਦਿੰਦੇ ਸਿਰਫ ਦੁਆ ਦਿੰਦੇ ਆ ਦੁਆ ਦਿੰਦੇ ਅੱਲਾਹ ਪਾਕ ਨੇ ਕਰਮ ਕਰਨਾ ਹੁੰਦਾ ਹੈ ਅੱਲਾਹ ਦੇ ਨੇਕ ਬੰਦੇ ਮਸਲਕ ਦੀ ਕੋਈ ਵੰਡ ਨਹੀਂ ਹੈਗੀ ਅਲਹਮਦੁਲਿਲਾ ਸਵੇਰ ਨੂੰ ਜਿਹੜੇ ਮੁੰਡੇ ਸਾਡੇ ਇੱਥੇ ਸਫਾਈ ਕਰਦੇ ਆ ਜਿਨ੍ਹਾਂ ਨੂੰ ਅਸੀਂ ਸਾਈ ਮਜ਼ਹਬ ਦੇ ਮੁੰਡੇ ਦੋਸਤ ਮਸੀਹ ਬਰਾਦਰੀ ਉਹਨਾਂ ਵਾਸਤੇ ਸੋ ਪ੍ਰਾਪਰ ਨਾਸ਼ਤੇ ਦਾ ਇਸਤੇਮਾਲ ਕੀਤਾ ਜਾਂਦਾ ਉਹ ਜਿੰਨੇ ਮੁੰਡੇ ਇੱਥੇ ਡਿਊਟੀ ਕਰਦੇ ਆ ਤੇ ਉਸ ਤੋਂ ਇਲਾਵਾ ਵੀ ਕੋਈ ਵੀ ਮਹਿਮਾਨ ਆਂਦਾ ਨਾ ਜੀ ਇੱਥੇ ਇਹੋ ਜਿਹੀ ਕੋਈ ਵੰਡ ਨਹੀਂ ਹੈਗੀ ਬਜ਼ੁਰਗ ਖੁਦ ਨਹੀਂ ਰੱਖਦੇ ਹੈਗੇ ਇਦਾਂ ਦਾ ਕੋਈ ਤਬੀਅਤ ਹੀ ਹੈ ਨਹੀਂ ਸਿਰਫ ਪਿਆਰ 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 ਇੱਕ ਹੀ ਬਸ ਏਜੰਡਾ ਇੱਥੇ ਗੱਦੀ ਦਾ ਕੀ ਸਿਸਟਮ ਆ ਸ਼ਕੀਲ ਗੱਦੀ ਬਜ਼ੁਰਗ ਜਿਸ ਤਰ੍ਹਾਂ ਜਿਨ੍ਹਾਂ ਨੂੰ ਅੱਲਾਹ ਤਾਲਾ ਦਾ ਨਿਜ਼ਾਮ ਆ ਵੀ ਜਿਹੜੇ ਕਿ ਸਾਹਿਬ ਜਿਹੜਾ ਮੁੰਤਖਬ ਹੁੰਦਾ ਵਾ ਪੁਸ਼ਤਦਾਰ ਪੁਸ਼ਤ ਨਹੀਂ ਹੈਗਾ ਨਹੀਂ ਉਹ ਨਸਲ ਵਾਲਾ ਨਿਜ਼ਾਮ ਨਹੀਂ ਬਾਕੀ ਜਿਹੜੇ ਸਾਹਿਬ ਜਿਸ ਤਰ੍ਹਾਂ ਅੱਲਾਹ ਰਸੂਲ ਦਾ ਜਿੱਦਾਂ ਹੁਕਮ ਹੁੰਦਾ ਉਹ ਜਿਹਨੂੰ ਬਜ਼ੁਰਗ ਹੁਕਮ ਕਰੇ ਉਹ ਡਿਊਟੀ ਤੇ ਬੈਠ ਜਾਂਦਾ ਇਹ ਨਿਜ਼ਾਮ ਅੱਲਾਹ ਤਾਲਾ ਨਾਸ਼ਤੇ ਵਿੱਚ ਕੀ ਦਿੰਦੇ ਸਵੇਰ ਨੂੰ ਨਾਸ਼ਤੇ ਦੇ ਵਿੱਚ ਚਾਹ ਰਸ ਵੀ ਹੁੰਦੇ ਆ ਤੇ ਆਪਣਾ ਉਸ ਤੋਂ ਇਲਾਵਾ ਸਾਲਨ ਰੋਟੀ ਵੀ ਹੁੰਦਾ ਪਰਾਠਾ ਵੀ ਹੁੰਦਾ ਜਿਹੜੀ ਚੀਜ਼ ਜਿਹੜਾ ਤਲਬ ਕਰਦਾ ਉਹਨੂੰ ਮਿਲ ਜਾਂਦੀ ਆ ਠੀਕ ਆ ਜਿਹੜਾ ਉਹ ਕਹਿੰਦਾ ਪਰਾਠੇ ਨਾਲ ਸਾਲਨ ਵਗੈਰਾ ਲੈਣਾ ਦਹੀਂ ਵਗੈਰਾ ਲੈਣਾ ਉਹ ਮਿਲ ਜਾਂਦਾ ਜਿਹੜਾ ਉਹ ਕਹਿੰਦਾ ਚਾਹ ਰਸ ਹੀ ਲੈਣੀ ਚਾਹ ਰਸ ਮਿਲ ਜਾਂਦਾ ਜਾਂ ਜਿਸ ਤਰ੍ਹਾਂ ਪ੍ਰੋਪਰ ਕੋਈ ਨਾ ਕੋਈ ਮੈਨੂ ਚੇਂਜ ਕਰਦੇ ਰਹੀਦਾ ਸਰਦੀ ਬਹੁਤੀ ਹੋਈ ਵੇ ਫਿਰ ਉਬਲੇ ਹੋਏ ਅੰਡੇ ਨਾਲ ਦੁੱਧ ਵਗੈਰਾ ਕਰ ਲਈਦਾ ਇਸ ਤਰ੍ਹਾਂ ਕਰਕੇ ਮੌਸਮ ਦੇ ਲਿਹਾਜ਼ ਦੇ ਨਾਲ ਵੀ ਚੇਂਜਿੰਗ ਹੁੰਦੀ ਰਹਿੰਦੀ ਸਤਿਗੁਰ ਤੁਹਾਡੀਆਂ ਕਮਾਈਆਂ ਦਿਨ ਦੁੱਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਜਿਹੜਾ ਤੁਸੀਂ ਕੰਮ ਕਰ ਰਹੇ ਤੇ ਬਹੁਤ ਵਧੀਆ ਸਤਿਗੁਰ ਆਜੋ ਬੈਠਦੇ ਆਪਾਂ ਖਾਣਾ ਖੁਣਾ ਬਣਾਉਂਦੇ ਕੋਈ ਗੁਰਾਂ ਦੇ ਵੀ ਇਹੀ ਉਪਦੇਸ਼ ਜਿਹੜਾ ਤੁਸੀਂ ਜਿਹੜੇ ਬੰਦੇ ਕਿਸੇ ਨੂੰ ਅਸੀਂ ਨਨਕਾਣਾ ਸਾਹਿਬ ਹਾਜ਼ਰੀ ਦਿੰਦੇ ਰਹੀਦਾ ਜੀ ਬਿਸਮਿਲ੍ਲਾ ਜੀ ਸਾਡੇ ਬੱਚੇ ਆ ਜੀ ਇੱਥੇ ਖਿਦਮਤਕਾਰ ਆ ਜੀ ਅਦਨਾਨ ਆ ਜੀ ਮਾਸ਼ਾਅੱਲਾ ਬੜੀ ਸੇਵਾ ਕਰਦੇ ਜੀ ਆਏ ਇਹ ਮੁੰਡਾ ਬਹੁਤ ਚੰਗਾ ਆ ਹਾਂਜੀ ਮੱਝਾਂ ਦੀ ਵੀ ਡਿਊਟੀ ਕਰਦਾ ਜੀ ਉਹ ਡੰਗਰਾਂ ਦੀ ਇਹਨੇ ਚਵਾਈ ਦੀ 3 ਟਾਈਮ ਡਿਊਟੀ ਕਰਨੀ ਹੁੰਦੀ ਆ ਤੇ ਇਹਦੀ ਰੇੜੀ ਆ ਇੱਥੇ ਦੁੱਧ ਰੱਖ ਕੇ ਇਹਨੇ ਲਿਆਉਣਾ ਹੁੰਦਾ ਰੇੜੀ ਤੇ ਬਹੁਤ ਦੀਪਾ ਮੁੰਡਾ ਜੀ ਮਾਸ਼ਾਅੱਲਾ ਜਵਾਨ ਹੋ ਗਿਆ ਹੁਣ ਇਹਨੇ ਕੰਮ ਨਹੀਂ ਕਰਦਾ ਇਹਨੇ ਮੈਨੂੰ ਗੱਡੀ ਤੇ ਛੱਡਿਆ ਹੋਣਾ ਗੱਡੀ ਜਿਹੜੀ ਆ ਐਂ ਕਹਿੰਦਾ ਤੂੰ ਚੱਕ ਗੱਡੀ ਪਾਈ ਉੱਤੇ ਤੁਰਿਆ ਫਿਰਦਾ ਬਹੁਤ ਵਧੀਆ ਮੈਂ ਅੱਗੇ ਗੱਲ ਕਰ ਰਿਹਾ ਸੀ ਸ਼ਕੀਲ ਕਿ ਉਹ ਜਗ੍ਹਾ ਆ ਜਿਹੜੀ
ਫਿਰਕਾ ਪ੍ਰਸਤੀ ਤੋਂ ਉੱਪਰ ਹੋ ਨਹੀਂ, ਕੇ ਇੱਥੇ ਗੁਫ਼ਤਗੂ ਵੀ, ਹਾਂਜੀ ਸਿਆਸੀ ਗੁਫ਼ਤਗੂ ਨਹੀਂ, ਮਜ਼ਹਬੀ ਹਾਂ ਗੁਫ਼ਤਗੂ ਨਹੀਂ, ਇੱਕ ਸਿਰਫ ਮੁਹੱਬਤ ਸਕੂਨ ਦੀ। ਵਾਲੀ ਜਗ੍ਹਾ ਆ ਜਿੱਥੇ ਸਾਡੇ ਸਕੂਨ ਬਜ਼ੁਰਗ ਮਿਲਦਾ ਫਰਮਾਉਂਦੇ ਆ ਤੁਹਾਨੂੰ ਆ ਵੀ ਇਨਸਾਨ ਨੂੰ ਕਾਹਦੇ ਲਈ ਪੈਦਾ ਕੀਤਾ ਗਿਆ। ਉਹ ਕਿਸੇ ਨੇ ਪੁੱਛਿਆ ਨਾ ਆ ਕੇ ਮਰੀਜ਼ ਨੇ, ਸਾਡੇ ਬਜ਼ੁਰਗ ਫਰਮਾਉਂਦੇ, ਬਾਬਾ ਜੀ ਸਰਕਾਰ ਫਰਮਾਉਂਦੇ ਆ, ਇਨਸਾਨ ਨੂੰ ਪੈਦਾ ਕੀਤਾ ਗਿਆ ਤੈਨੂੰ ਮੇਰੇ ਵਾਸਤੇ, ਮੈਨੂੰ ਤੇਰੇ ਵਾਸਤੇ। ਹਾਂ ਬਸ ਇੱਕ ਦੂਜੇ ਲਈ। ਹਾਂਜੀ, ਇੱਕ ਦੂਸਰੇ ਵਾਸਤੇ। ਨਾਲੇ ਬਜ਼ੁਰਗ ਇੱਕ ਗੱਲ ਬੜੀ ਵੱਡੀ ਫਰਮਾਉਂਦੇ ਆ, ਇਹ ਫਰਮਾਉਂਦੇ ਆ ਆਈ ਔਰ ਯੂ ਦੀ ਗੱਲ ਹੋਣੀ ਚਾਹੀਦੀ ਹੈ, ਹੀ ਸ਼ੀ ਦੀ ਗੱਲ ਨਹੀਂ ਹੋਣੀ ਚਾਹੀਦੀ। ਹਾਂ ਆਈ ਯੂ ਦੀ ਗੱਲ ਜਦੋਂ ਬੰਦਾ ਕਰਦਾ ਨਾ, ਉਦੋਂ ਬੰਦਾ ਚੁਗਲੀ ਤੋਂ ਬਚਦਾ, ਉਦੋਂ ਬੰਦਾ ਕਿਸੇ ਦੀ ਬੁਰਾਈ ਤੋਂ ਬਚਦਾ, ਨਫ਼ਰਤ ਤੋਂ ਬਚਦਾ, ਕਿਸੇ ਦੀ ਮਾੜੀ ਚੰਗੀ ਕਰਨ ਤੋਂ ਸਮੁੰਦਰ ਨੂੰ ਬਚਦਾ। ਕੁਝ ਬੰਦ ਕਰਤਾ ਹਾਂਜੀ ਜੀ ਹਾਂਜੀ, ਆਈ ਯੂ ਦੀ ਗੱਲ ਦੇ ਵਿੱਚ ਨਾ ਜੀ ਬੜੀ ਖੈਰ ਹੈ। ਤੁਸੀਂ ਮੇਰੀ ਕਰੋ, ਮੈਂ ਤੁਹਾਡਾ ਕਰਾਂ। ਬਾਕੀ ਆਪਣੇ ਸੰਤਾਂ ਦੀ, ਸਾਧੂਆਂ ਦੀ, ਫਕੀਰਾਂ ਦੀ, ਉਹਨਾਂ ਦਾ ਜ਼ਿਕਰ ਦੇ ਵਿੱਚ ਖੈਰੋ ਬਰਕਤ ਹੈ। ਬਾਕੀ ਅੱਲਾਹ ਤਾਲਾ ਬਹੁਤ ਸ਼ੁਕਰੀਆ ਸ਼ਕੀਲ ਭਾਈ, ਬੜਾ ਮਜ਼ਾ ਆਇਆ ਇੱਥੇ ਆ ਕੇ। ਮਿਹਰਬਾਨੀ, ਤੁਸੀਂ ਸਰਦਾਰ ਤਸ਼ਰੀਫ ਸਾਹਿਬ ਵੀ ਇਹ ਭਾਈ ਖੁਸ਼ ਕਾਲਾ ਹੋਏ। ਸਾਹਿਬ ਸਾਨੂੰ ਇੱਥੇ ਦਰਸ਼ਨ ਇੱਕ ਸਾਲਾ ਸਾਹਿਬ ਦੀ ਇਹਨਾਂ ਦਾ ਹਮੇਸ਼ਾ ਸਭ ਤੋਂ ਇਹ ਜ਼ਿਆਦਾ ਹਮੇਸ਼ਾ- ਇਹਨਾਂ ਦਾ ਸ਼ੁਕਰ ਮੈਂ ਹੈ ਅੱਗੇ ਗੱਲ ਕਰਦਾ ਉਹਨਾਂ ਸਾਡੇ ਇਸ ਭਾਈ ਨੂੰ ਅੱਲਾ ਨੇ ਜੋੜਨ ਵਾਸਤੇ ਬਣਾਇਆ। ਨਾ ਕਿ ਜੋੜਨ ਵਾਲਾ ਬੜਾ ਪਸੰਦ ਆ ਅੱਲਾ ਨੂੰ। ਹਾਂ, ਜਿਹੜਾ ਮਿਲਾਉਣ ਵਾਲਾ ਨਾ ਜੀ, ਜਿਹਨੂੰ ਇਹ ਡਿਊਟੀ ਮਿਲ ਜਾਵੇ ਦੁਨੀਆ ਦੇ ਉੱਤੇ, ਉਹਦੇ ਨਾਲ ਮੈਂ ਸਮਝਦਾ ਕਿ ਸਾਡੇ ਤੇ ਉਹਦੀ ਕਰਮ ਨਵਾਜ਼ੀ ਹੈ ਜੀ, ਰੱਬ ਦੀ। ਉਹਨੇ ਚੁਣ ਲਿਆ ਸਾਨੂੰ। ਮਿਲਾਉਣ ਵਾਲੇ ਆ, ਜਿਹਨੂੰ ਮਿਲਾਉਣ ਵਾਲਾ ਬੰਦਾ ਬਣਾ ਦੇਵੇ ਨਾ, ਇਹ ਬੜੀ ਗੱਲ। ਉਹ ਬਜ਼ੁਰਗ ਕਹਿੰਦੇ ਨਾ, ਸੂਈ ਧਾਗਾ ਬਣੋ, ਕੈਂਚੀ ਨਾ ਬਣੋ। ਇਹਨਾਂ ਨੂੰ ਅੱਲਾ ਨੇ ਸੂਈ ਧਾਗਾ ਬਣਾਇਆ, ਇਹ ਜੋੜਦੇ ਨੇ ਜੀ ਮਾਸ਼ਾ। ਕੀ ਬਾਤ ਹੈ, ਕੀ ਬਾਤ ਹੈ। ਬਾਕੀ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ।